ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਜੇ ਟੇਰਕਿਆਣਾ ਯੂਐਸ ਦੇ ਵਿੱਚ ਇਮੀਗ੍ਰੇਸ਼ਨ ਲਾਇਰ ਹਾਂ। ਸਾਡੀ ਲਾਅ ਫਰਮ ਕੈਲੀਫੋਰਨੀਆ ਤੇ ਨਿਊਯਾਰਕ ਦੇ ਵਿੱਚ ਇਮੀਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੀ ਹੈ। ਕੀ H1B ਵੀਜ਼ੇ ਤੇ ਉਹ ਇੰਜੀਨੀਅਰ ਆ ਸਕਦਾ? ਹਾਂਜੀ, ਬਿਲਕੁਲ ਆ ਸਕਦਾ। ਉਹ ਇੰਜੀਨੀਅਰ ਸਾਡੇ ਨਾਲ ਬੈਠਾ ਹੋਇਆ ਇਸ ਵੇਲੇ। ਹਾਂਜੀ, ਪੰਜਾਬੀ ਅਮਰੀਕਨ ਮੀਡੀਆ LLC ਦੇ ਵਿੱਚ ਮੈਂ ਐਜ਼ ਏ ਕੰਪਿਊਟਰ ਐਨਾਲਿਸਟ ਇੰਜੀਨੀਅਰ ਆਇਆ ਜੀ। ਪਿੰਡ ਹੱਲੂਵਾਲਾ ਜੀ ਮੇਰਾ ਜੀ। ਸੋ ਤੁਸੀਂ ਪਹਿਲਾਂ ਤਾਂ ਇਹ ਦੱਸੋ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਕਿ ਇਹ ਜਿਹੜੀ ਇੰਟਰਵਿਊ ਹੈ, ਸਿਰਫ ਇਹ ਦੱਸੋ ਕਿ ਸੌਖੀ ਸੀਗੀ ਕਿ ਔਖੀ ਸੀਗੀ ਤੁਹਾਡੇ ਹਿਸਾਬ ਨਾਲ, ਤਾਂ ਕਿ ਸਾਡੇ ਦਰਸ਼ਕਾਂ ਨੂੰ ਪਤਾ ਲੱਗੇ। ਸਤਿ ਸ਼੍ਰੀ ਅਕਾਲ ਜੀ, ਮੈਂ ਜੇ ਟੇਰਕਿਆਣਾ ਇਮੀਗ੍ਰੇਸ਼ਨ ਲਾਇਰ ਸੈਨ ਹੋਜ਼ੇ ਕੈਲੀਫੋਰਨੀਆ। ਅੱਜ ਗੱਲ ਕਰਾਂਗੇ H1B ਵੀਜ਼ੇ ਦੀ। ਮੈਨੂੰ ਲੱਗਦਾ ਕਿ ਜਿਹੜੇ ਪੰਜਾਬੀ ਸਮਾਲ ਬਿਜ਼ਨਸ ਆ ਉਹਨਾਂ ਨੂੰ ਇਸ ਵੀਜ਼ੇ ਬਾਰੇ ਚੰਗੀ ਤਰ੍ਹਾਂ ਪਤਾ ਨਹੀਂ ਜਾਂ ਉਹਦੀ ਵਰਤੋਂ ਨਹੀਂ ਕਰ ਪਾ ਰਹੇ। ਲੋਕੀ ਸਮਝਦੇ ਆ ਕਿ ਇਹ ਸਿਰਫ ਜਿਹੜੀਆਂ ਵੱਡੀਆਂ ਕੰਪਨੀਆਂ ਉਹੀ ਯੂਜ਼ ਕਰਦੀਆਂ। ਅੱਜ ਤੁਹਾਨੂੰ ਇੱਕ ਲਾਈਵ ਐਗਜ਼ਾਮਪਲ ਦੇਵਾਂਗੇ, ਰੀਅਲ ਐਗਜ਼ਾਮਪਲ ਦੇਵਾਂਗੇ। ਸ਼ਾਇਦ ਜਿਹੜੇ ਛੋਟੇ ਬਿਜ਼ਨਸ ਆ ਉਹ ਇਹ ਐਗਜ਼ਾਮਪਲ ਦੇ ਕੇ ਫਾਇਦਾ ਚੱਕ ਸਕਣ। ਪੰਜਾਬੀ ਰੇਡੀਓ USA ਜਿੱਥੇ ਮੈਂ ਸ਼ੋਅ ਵੀ ਕਰਦਾ, ਉਹਨਾਂ ਨੇ ਮੈਨੂੰ ਅਪਰੋਚ ਕੀਤਾ ਸੀਗਾ ਕਿ ਉਹਨਾਂ ਨੂੰ ਇੱਕ ਇੰਜੀਨੀਅਰ ਚਾਹੀਦਾ। ਕੀ H1B ਵੀਜ਼ੇ ਤੇ ਉਹ ਇੰਜੀਨੀਅਰ ਆ ਸਕਦਾ? ਹਾਂਜੀ, ਬਿਲਕੁਲ ਆ ਸਕਦਾ। ਉਹ ਇੰਜੀਨੀਅਰ ਸਾਡੇ ਨਾਲ ਬੈਠਾ ਹੋਇਆ ਇਸ ਵੇਲੇ। ਹਾਂਜੀ, ਇਹ ਜਿਹੜਾ ਛੋਟਾ ਜਿਹਾ ਕਲਿੱਪ ਕਰਨ ਦਾ ਸਾਡਾ ਮਕਸਦ ਇਹ ਹੈ ਕਿ ਆਪਾਂ ਦੱਸਣਾ ਚਾਹੁੰਦੇ ਹਾਂ ਕਿ ਇਹ ਜਿਹੜਾ ਵੀਜ਼ਾ ਪ੍ਰੋਗਰਾਮ ਹੈ ਕਿੱਦਾਂ ਫੰਕਸ਼ਨ ਕਰਦਾ। ਸੋ ਭਾਜੀ, ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਜੀ। ਹਾਂਜੀ, ਮੇਰਾ ਨਾਮ ਅਮਰਜੀਤ ਸਿੰਘ ਹੈ ਭਾਜੀ। ਕਿੱਥੋਂ ਦੀ ਰਹਿਣ ਵਾਲੇ ਤੁਸੀਂ? ਮੈਂ ਭਾਜੀ ਇੰਡੀਆ ਤੋਂ ਰਹਿਣ ਵਾਲਾ ਹਾਂ, ਪਿੰਡ ਹੱਲੂਵਾਲਾ ਜੀ ਮੇਰਾ। ਜੀ, ਫਿਰ ਜੀ ਇੰਡੀਆ ਹੀ ਰਹਿੰਦੇ ਸੀਗੇ ਕਿ ਬਾਹਰ ਚਲ ਗਏ ਸੀਗੇ ਤੁਸੀਂ? ਹਾਂਜੀ, ਮੈਂ ਭਾਜੀ ਉੱਥੇ ਇੰਡੀਆ ਮੈਂ ਬੀਟੈਕ ਕੀਤੀ ਸੀਗੀ। ਉਸ ਤੋਂ ਬਾਅਦ ਮੈਂ ਫਿਰ ਬਾਹਰ ਚਲ ਗਿਆ ਸੀ ਆਸਟ੍ਰੇਲੀਆ ਦੇ ਵਿੱਚ। ਸੋ ਆਸਟ੍ਰੇਲੀਆ ਤੁਸੀਂ ਰਹਿੰਦੇ ਸੀਗੇ? ਹਾਂਜੀ ਭਾਜੀ। ਤੇ ਜੀ ਫਿਰ ਦੱਸਦੇ ਜਾਈਏ ਕਿ ਇਹਨਾਂ ਨੇ ਬੀਟੈਕ ਕੀਤੀ ਸੀਗੀ। ਇਹਨਾਂ ਦੀ ਬੀਟੈਕ ਦੀ ਜਿਹੜੀ ਜਦੋਂ ਇਹਨਾਂ ਨੂੰ ਜੌਬ ਮਿਲੀ ਪੰਜਾਬੀ ਰੇਡੀਓ USA ਤੋਂ, ਤਾਂ ਤੁਹਾਨੂੰ ਇੱਕ US ਇੰਪਲੋਇਰ ਨੇ ਜੌਬ ਦੇਣੀ ਹੁੰਦੀ ਆ। ਤੇ ਜਿਹੜਾ H1B ਫਿਰ ਇਹਨਾਂ ਦੀ ਪਹਿਲਾਂ ਆਪਾਂ ਜਿਹੜੀ ਡਿਗਰੀ ਸੀਗੀ ਇੰਡੀਆ ਵਾਲੀ ਉਹਨੂੰ ਆਪਾਂ ਇਵੈਲੂਏਟ ਕਰਾਇਆ US ਦੇ ਅਕੋਰਡਿੰਗ। ਜਦੋਂ ਦੀ ਡਿਗਰੀ ਇਵੈਲੂਏਸ਼ਨ ਆ ਗਈ ਉਹਨੂੰ ਥੋੜ੍ਹਾ ਹੀ ਟਾਈਮ ਲੱਗਦਾ, 10-15 ਦਿਨ ਲੱਗਦੇ ਆ। ਮਾਰਚ 1 ਦੀ ਹਰੇਕ ਸਾਲ ਨੂੰ ਲੋਟਰੀ ਹੁੰਦੀ ਹੈ H1B ਦੀ। ਸੋ ਜਿਹੜਾ US ਇੰਪਲੋਇਰ ਆ ਉਹ ਤੁਹਾਨੂੰ ਲੋਟਰੀ ਦੇ ਵਿੱਚ ਰਜਿਸਟਰ ਕਰਦਾ। ਜੇ ਤੁਹਾਡੀ ਲੋਟਰੀ ਲੱਗ ਜਾਂਦੀ ਹੈ, ਭਾਜੀ ਤੁਹਾਡੀ ਲੱਗ ਗਈ ਸੀਗੀ ਲੋਟਰੀ? ਹਾਂਜੀ ਭਾਜੀ, ਬਿਲਕੁਲ ਜੀ। ਪਹਿਲੀ ਵਾਰੀ ਲੱਗ ਗਈ ਸੀਗੀ? ਪਹਿਲੀ ਵਾਰੀ ਲੱਗ ਗਈ ਸੀਗੀ। ਤੇ ਤੁਹਾਡਾ ਮੈਂ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜੀ। ਜੀ। ਸੋ ਹਾਂਜੀ ਜੀ। ਸੋ ਜੀ, ਜਿਹੜੀ ਲੋਟਰੀ ਹੈ ਉਹਦੇ ਵਿੱਚ 35 ਤੋਂ 40% ਚਾਂਸ ਹੁੰਦੇ ਨੇ ਤੁਹਾਡੇ ਲੱਗਣ ਦੇ, ਕਿਉਂਕਿ ਨੰਬਰ ਆਫ ਐਪਲੀਕੇਸ਼ਨ ਜਿਹੜੀਆਂ ਜ਼ਿਆਦਾ। 65,000 ਵੀਜ਼ਾ ਹਰ ਸਾਲ ਮਿਲਦਾ। ਸੋ ਉਹਨਾਂ ਦੀ ਲੋਟਰੀ ਲੱਗ ਗਈ। ਫਿਰ ਆਪਾਂ ਲੋਟਰੀ ਜਦੋਂ ਲੱਗ ਜਾਂਦੀ ਹੈ ਉਸ ਤੋਂ ਬਾਅਦ ਆਪਾਂ H1B ਫਾਈਲ ਕਰਦੇ ਹਾਂ। ਸੋ ਉਹਨਾਂ ਦਾ ਫਿਰ ਪੰਜਾਬੀ ਰੇਡੀਓ ਦੇ, ਕਿਉਂਕਿ ਕਾਫੀ ਕੰਪਿਊਟਰ ਸਿਸਟਮਸ ਵਗੈਰਾ, ਇਲੈਕਟ੍ਰਿਕ ਸਿਸਟਮਸ ਵਗੈਰਾ ਇਹਨਾਂ ਦੇ ਹੁੰਦੇ ਆ, ਇਹਨਾਂ ਨੂੰ ਇੰਜੀਨੀਅਰ ਦੀ ਲੋੜ ਸੀ। ਸੋ ਐਜ਼ ਅ ਕੰਪਿਊਟਰ ਸਿਸਟਮਸ ਐਨਾਲਿਸਟ ਜਿਹੜੀ ਇਹਨਾਂ ਦੀ ਆਪਾਂ H1B ਫਾਈਲ ਕੀਤਾ। ਫਿਰ ਇਹਨਾਂ ਦਾ H1B ਜਿਹੜਾ ਇਮੀਗ੍ਰੇਸ਼ਨ ਨੇ ਸਿੱਧਾ ਹੀ ਬਿਨਾਂ ਕਿਸੇ RFE ਤੋਂ, ਬਿਨਾਂ ਕੋਈ ਹੋਰ ਡਾਕੂਮੈਂਟੇਸ਼ਨ ਮੰਗੇ, ਸਿੱਧੇ ਉਹਨਾਂ ਨੇ ਇਹਦਾ ਅਪਰੂਵ ਕਰਤਾ। ਫਿਰ ਉਸ ਤੋਂ ਜਦੋਂ H1B ਤੁਹਾਡਾ ਅਪਰੂਵ ਹੋ ਜਾਂਦਾ, ਉਸ ਤੋਂ ਬਾਅਦ ਤੁਸੀਂ ਜਿਹੜੀ ਆਪਣੀ ਵੀਜ਼ਾ ਇੰਟਰਵਿਊ ਸੈੱਟ ਕਰਨੀ ਹੁੰਦੀ ਹੈ। ਕਿੱਥੇ ਕੀਤੀ ਸੀ ਤੁਸੀਂ ਵੀਜ਼ਾ ਇੰਟਰਵਿਊ? ਮੇਰੀ ਭਾਜੀ ਵੀਜ਼ਾ ਇੰਟਰਵਿਊ ਜਿਹੜੀ ਉਹ ਆਸਟ੍ਰੇਲੀਆ ਦੇ ਵਿੱਚ ਹੋਈ ਸੀਗੀ। ਕਿੱਦਾਂ ਹੋਈ ਤੁਹਾਡੀ ਇੰਟਰਵਿਊ, ਕਿੱਦਾਂ ਗਈ ਇੰਟਰਵਿਊ ਭਾਜੀ? ਜਾਣੀ ਕਿ ਮੇਰਾ ਕੇਸ ਜਿਹੜਾ ਹੈ ਪੰਜਾਬੀ ਰੇਡੀਓ USA ਵਾਲਿਆਂ ਨੇ ਅਪਲਾਈ ਕੀਤਾ ਸੀਗਾ। ਤੇ ਉਸ ਤੋਂ ਬਾਅਦ ਫਿਰ ਮੇਰੀ ਇੰਟਰਵਿਊ ਦੇ ਵਿੱਚ ਕੀ ਪੁੱਛਿਆ ਤੁਹਾਨੂੰ? ਇੰਟਰਵਿਊ ਦੇ ਵਿੱਚ ਭਾਜੀ ਉਹਨੇ ਮੈਨੂੰ ਜੋਬ ਨਾਲ ਰਿਲੇਟਡ ਮੇਰੇ ਕੁਐਸਚਨ ਕੀਤੇ। ਤੇ ਉਸ ਤੋਂ ਬਾਅਦ ਫਿਰ ਮੈਨੂੰ ਮੇਰੀ ਕੁਆਲੀਫਿਕੇਸ਼ਨ ਬਾਰੇ ਪੁੱਛਿਆ, ਐਕਸਪੀਰੀਅੰਸ ਬਾਰੇ ਪੁੱਛਿਆ ਉਹਨੇ, ਤੇ ਉੱਥੇ ਕਿੱਥੇ ਜਾਣਾ। ਤਾਂ ਫਿਰ ਮੈਂ ਆਪਣੀ ਕੰਪਨੀ ਦਾ ਨਾਮ ਦੱਸਿਆ ਜਿੱਥੇ ਮੈਂ ਆਇਆ, ਪੰਜਾਬੀ ਅਮਰੀਕਨ ਮੀਡੀਆ LLC ਦੇ ਵਿੱਚ ਮੈਂ ਐਜ਼ ਏ ਕੰਪਿਊਟਰ ਐਨਾਲਿਸਟ ਇੰਜੀਨੀਅਰ ਆਇਆ ਜੀ। ਕਿੰਨੀ ਕੁ ਦੇਰ ਚੱਲੀ ਸੀ ਤੁਹਾਡੀ ਇੰਟਰਵਿਊ? ਇੰਟਰਵਿਊ ਭਾਜੀ ਮੇਰੀ 10 ਮਿੰਟ ਦੇ ਲਗਭਗ ਸ਼ਾਇਦ ਹੋਈ, 10 ਮਿੰਟ। ਹਾਂਜੀ। ਤੁਹਾਡਾ ਕੀ ਕਹਿਣਾ ਕਿ ਹੁਣ ਸਾਰੇ ਕਾਫੀ ਲੋਕੀ ਜਿਹੜੇ ਹੈਗੇ ਆ, ਪਹਿਲਾਂ ਤਾਂ 2 ਨੰਬਰ ਦੇ ਵਿੱਚ ਆਉਂਦੇ ਆ, ਜਿਹੜਾ ਲੀਗਲ ਤਰੀਕਾ ਉਹਨੂੰ ਨਹੀਂ ਅਪਣਾਉਂਦੇ। ਕਈ ਜਿਹੜੇ ਪੜ੍ਹੇ ਲਿਖੇ ਵੀ ਆ, ਉਹਨਾਂ ਕੋਲ ਆਪਸ਼ਨਸ ਹੁੰਦੀਆਂ, ਨਹੀਂ ਪਰਸੂ ਕਰਦੇ। ਸੋ ਤੁਸੀਂ ਪਹਿਲਾਂ ਤਾਂ ਇਹ ਦੱਸੋ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਕਿ ਇਹ ਜਿਹੜੀ ਇੰਟਰਵਿਊ ਹੈ, ਸਿਰਫ ਇਹ ਦੱਸੋ ਕਿ ਸੌਖੀ ਸੀਗੀ ਕਿ ਔਖੀ ਸੀਗੀ ਤੁਹਾਡੇ ਹਿਸਾਬ ਨਾਲ, ਤਾਂ ਕਿ ਸਾਡੇ ਦਰਸ਼ਕਾਂ ਨੂੰ ਪਤਾ ਲੱਗੇ ਕਿ। ਹਾਂਜੀ, ਮੈਂ ਸਾਰੇ ਆਪਣੇ ਭੈਣ ਭਰਾਵਾਂ ਨੂੰ ਇਹ ਦੱਸਣਾ ਚਾਹੁੰਦਾ ਵੀ ਤੁਸੀਂ ਇਹ ਜਿਹੜਾ H1B ਹੈ ਬੈਸਟ ਵੇ ਹੈ ਜਾਣੀ ਕਿ USA ਆਉਣ ਦਾ, ਹਨਾ। ਇੱਦਾਂ ਨਹੀਂ ਹੈਗਾ ਤੁਸੀਂ ਜੇ ਤੁਹਾਡਾ ਪੇਪਰ ਵਰਕ ਸਾਰਾ ਕੁਝ ਸਹੀ ਆ, ਤੁਹਾਡੀ ਐਜੂਕੇਸ਼ਨ ਬਿਲਕੁਲ ਸਾਰਾ ਕੁਝ ਠੀਕ ਆ, ਤਾਂ ਕੋਈ ਇੱਦਾਂ ਦੀ ਪ੍ਰੋਬਲਮ ਨਹੀਂ ਹੈਗੀ ਤੁਹਾਨੂੰ, ਹਨਾ। ਉਹਦੇ ਰਿਗਾਰਡਿੰਗ ਹੀ ਤੁਹਾਨੂੰ ਇਹ ਕੁਐਸਚਨਿੰਗ ਕਰਦੇ ਆ। ਤੁਸੀਂ ਫਿਰ ਕਦੋਂ ਆਏ ਅਮਰੀਕਾ ਦੇ ਵਿੱਚ? ਅਮਰੀਕਾ ਦੇ ਵਿੱਚ ਭਾਜੀ ਮੈਂ ਅਕਤੂਬਰ 'ਚ ਆਇਆ ਜੀ। ਕਿਹੜੇ ਦਿਨ? ਅਕਤੂਬਰ, ਮੈਂ 16 ਤਰੀਕ ਨੂੰ ਇੱਥੇ ਆਇਆ ਸੀਗਾ ਜੀ। ਹਾਂਜੀ। ਸੋ ਇਹ ਦੱਸਦੇ ਜਾਈਏ ਕਿ ਜਿਹੜਾ H1B ਵੀਜ਼ਾ ਜਦੋਂ ਫਿਰ ਤੁਹਾਡਾ ਸਟਾਰਟ ਹੁੰਦਾ, ਉਹ ਅਕਤੂਬਰ 1 ਤੋਂ ਸਟਾਰਟ ਹੁੰਦਾ। ਸੋ ਤੁਸੀਂ ਜਦੋਂ ਵੀਜ਼ਾ ਫਿਰ ਲੈਂਦੇ ਹੋ, 10 ਕੁ ਦਿਨ ਤੁਹਾਨੂੰ ਪਹਿਲਾਂ ਆਉਣ ਦੀ ਇਜਾਜ਼ਤ ਦੇ ਦਿੰਦੇ ਆ। ਸੋ ਅਕਤੂਬਰ 1 ਤੋਂ ਇਹ ਜਿਹੜਾ ਵੀਜ਼ਾ ਉਹ ਸ਼ੁਰੂ ਹੁੰਦਾ। ਤੇ ਜਿਹੜੇ ਵੀ ਪੰਜਾਬੀ ਸਮਾਲ ਬਿਜ਼ਨਸ ਆ, ਜੇ ਤੁਹਾਡੇ ਕੋਲ ਕੋਈ ਵੀ ਇੱਦਾਂ ਦੀ ਜੌਬ ਆ ਜਿਹੜੀ ਟੈਕਨੀਕਲ ਆ, ਮਤਲਬ ਕਿ ਇੰਜੀਨੀਅਰਿੰਗ ਦੀ ਹੋ ਗਈ, MBA ਦੀ ਹੋ ਗਈ, ਜਿਹੜੀ ਟੈਕਨੀਕਲ ਜੌਬ ਆ ਜਿਹਨੂੰ ਕਰਨ ਲਈ ਇੱਕ ਡਿਗਰੀ ਦੀ ਰਿਕੁਆਇਰਮੈਂਟ ਆ, ਤੁਸੀਂ ਜਿਹੜੇ ਹੈਗੇ ਆ ਫੋਰਨ ਤੋਂ, ਇੰਡੀਆ ਤੋਂ ਜਾਂ ਕਿਸੇ ਵੀ ਹੋਰ ਕੰਟਰੀ ਤੋਂ H1B ਤੇ ਜਿਹੜੇ ਆ ਵਰਕਰ ਉਹ ਮੰਗਾ ਸਕਦੇ।